ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ ਅਪਡੇਟ ਕੈਲੀਫੋਰਨੀਆ। ਮੈਂ ਰਾਜਕਰਵੀਰ ਸਿੰਘ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ Facebook YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਅੱਜ ਅਪ੍ਰੈਲ ਦੀ 18 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272 2500 4082722500। ਟੇਰਕੀਆਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਨਾ 415-909-0503 4159090503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਪ੍ਰਿਤਪਾਲ ਸਿੰਘ ਅਟਵਾਲ ਐਲ ਗਰੋਵ, ਜਰਨੈਲ ਸਿੰਘ ਢਾਲੀਵਾਲ ਸੈਕਰਾਮੈਂਟੋ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਹਰਜਿੰਦਰ ਸਿੰਘ ਬਰਾੜ ਬੇਕਰਸਫੀਲਡ ਤੇ ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 8559052575 855-905-2575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲੀ ਖਬਰ ਇਹ ਆ ਰਹੀ ਆ, ਦਿਦਾਰ ਸਿੰਘ ਬੈਂਸ ਸਾਰੇ ਜਾਣਦੇ ਆ ਆਪਾਂ ਉਹਨਾਂ ਨੂੰ ਯੂਬਾ ਸਿਟੀ ਤੋਂ। ਕਾਉਂਟੀ ਆਫ ਸਟਰ ਨੇ ਅੱਜ ਇੱਕ ਪਾਰਕ 5 ਏਕੜ ਦਾ ਪਾਰਕ ਉਹਨਾਂ ਦੇ ਨਾਮ ਦੇ ਉੱਤੇ ਉਹਦੀ ਜਿਹੜੀ ਗਰਾਊਂਡ ਬ੍ਰੇਕਿੰਗ ਸੈਰੇਮਨੀ ਸ਼ੁਰੂ ਕੀਤੀ ਹੈਗੀ। ਉਹਨਾਂ ਨੇ $3.2 ਮਿਲੀਅਨ ਦਾ ਇਹ ਮਲਟੀ ਯੂਜ਼ ਰੀਕ੍ਰੀਏਸ਼ਨਲ ਪਾਰਕ ਹੋਊਗਾ ਆਫ ਹਾਰਟਰ ਪਾਰਕਵੇ ਵੈਸਟ ਆਫ ਯੂਬਾ ਸਿਟੀ ਦੇ ਵਿੱਚ। ਪਾਰਕ ਦਾ ਨਾਮ ਰੱਖਿਆ ਜਾਊਗਾ ਦਿਦਾਰ ਸਿੰਘ ਬੈਂਸ ਪਾਰਕ। ਤੇ ਇਸ ਟਾਈਮ ਦੇ ਉੱਤੇ ਜਦੋਂ ਅੱਜ ਗਰਾਊਂਡ ਬ੍ਰੇਕਿੰਗ ਸੈਰੇਮਨੀ ਹੋਈ ਤੇ ਉੱਥੇ ਦਿਦਾਰ ਸਿੰਘ ਬੈਂਸ ਖੁਦ ਵੀ ਪਹੁੰਚੇ ਹੋਏ ਸੀ। ਹਾਲਾਂਕਿ ਉਹ ਕਾਫੀ ਬਜ਼ੁਰਗ ਆ, ਆਪਾਂ ਸਾਰਿਆਂ ਨੂੰ ਪਤਾ ਹੀ ਆ, ਤੇ ਉਹਨਾਂ ਦਾ ਪੂਰਾ ਪਰਿਵਾਰ ਵੀ ਉੱਥੇ ਪਹੁੰਚਿਆ ਹੋਇਆ ਸੀ। ਦਿਦਾਰ ਸਿੰਘ ਬੈਂਸ ਕਹਿੰਦੇ ਵੀ ਉਹਨਾਂ ਨੂੰ ਇੱਕ ਪਾਇਨੀਅਰ ਸਿੱਖ ਫਾਰਮਰਸ ਵੱਲੋਂ ਜਾਣਿਆ ਜਾਂਦਾ ਹੈ, ਜਿਹੜੇ ਕਿ USA ਦੇ ਵਿੱਚ ਜਦੋਂ ਇਮੀਗ੍ਰੈਂਟ ਹੋਏ ਉਹਨਾਂ ਦੇ ਕੋਲ ਕੁਛ ਵੀ ਨਹੀਂ ਸੀ, ਬਹੁਤ ਹੀ ਘੱਟ ਪੈਸੇ ਸੀ। ਆਪਾਂ ਨੂੰ ਪਤਾ ਹੀ ਆ ਵੀ ਜਦੋਂ ਆਪਾਂ ਆਨੇ ਹੈਗੇ ਆ ਤੇ ਇਸ ਟਾਈਮ ਉਹਨਾਂ ਨੂੰ ਪੀਚ ਕਿੰਗ ਕਰਕੇ ਕੈਲੀਫੋਰਨੀਆ ਦਾ ਜਾਣਿਆ ਜਾਂਦਾ ਹੈ। ਤੇ ਇੱਕ ਟਾਈਮ ਦੇ ਉੱਤੇ ਵਰਲਡ ਸਿੱਖ ਆਰਗੇਨਾਈਜੇਸ਼ਨ ਉਹਨਾਂ ਨੇ ਫਾਰਮ ਕੀਤੀ ਸੀ ਤੇ ਗੁਰਦੁਆਰਾ ਸਾਹਿਬ ਟਿਆਰਾ ਬੂਨਾ ਦੇ ਜਿਹੜੇ ਉਹ ਫਾਊਂਡਰ ਮੈਂਬਰ ਵੀ ਰਹੇ ਆ, ਉਹਨਾਂ ਚੋਂ ਇੱਕ ਆ। ਤੇ ਪਾਰਕ ਦੇ ਵਿੱਚ ਬੈਲਟ ਸਵਿੰਗਸ ਹੋਣਗੀਆਂ, ਕਲਾਈਮਿੰਗ ਵਾਲ ਹੋਊਗੀ, 18,000 ਸਕੁਅਰ ਫੁੱਟ ਦਾ ਬਾਈਕ ਪਾਰਕ ਤੇ 96,000 ਸਕੁਅਰ ਫੁੱਟ ਦਾ ਜਨਰਲ ਪਲੇ ਜਿੱਥੇ ਟਰਫ ਰੀਕ੍ਰੀਏਸ਼ਨ ਫੀਲਡ ਹੋਊਗਾ। ਜੀ ਬਿਲਕੁਲ। ਸੋ ਕਹਿੰਦੇ ਵੀ ਡਿਸਕ ਗੋਲਫ ਗੋਲਸ ਵੀ ਇਹਦੇ ਵਿੱਚ ਹੋਣਗੇ। ਬਾਸਕਟਬਾਲ ਕੋਰਟ 5,000 ਸਕੁਅਰ ਫੁੱਟ ਦਾ ਤੇ 4,000 ਸਕੁਅਰ ਫੁੱਟ ਦਾ ਫਿਟਨੈਸ ਏਰੀਆ, ਪਵੇਲੀਅਨ ਏਰੀਆ, ਪਿਕਨਿਕ ਟੇਬਲਸ, ਬਾਰਬੇਕਿਊ, 42 ਗੱਡੀਆਂ ਦੀ ਪਾਰਕਿੰਗ ਤੇ ਬਾਥਰੂਮਸ ਜਿਹੜੇ ਆ ਉਹ ਹੋਣਗੇ। ਸਟਰ ਕਾਊਂਟੀ ਬਾਈਕ ਟ੍ਰੇਲ ਨੂੰ ਸਟਰ ਦੇ ਨਾਲ ਜਿਹੜਾ ਇਹ ਜੋੜਨ ਦਾ ਕੰਮ ਵੀ ਕਰੇਗਾ। ਸੋ 5 ਏਕੜ ਦਾ ਇਹ 3.2 ਮਿਲੀਅਨ ਲਾਗਤ ਦੇ ਨਾਲ ਬਣਨ ਵਾਲਾ ਇਹ ਨਵਾਂ ਪਾਰਕ ਆ, ਉਸ ਦੀ ਅੱਜ ਗਰਾਊਂਡ ਬ੍ਰੇਕਿੰਗ ਸੈਰੇਮਨੀ ਜਿਹੜੀ ਉਹ ਹੋਈ ਆ। ਸੋ ਟੱਕ ਕਹਿ ਲਓ ਵੀ ਇੱਕ ਹਿਸਾਬ ਦੇ ਨਾਲ ਜਿਹਨੂੰ ਕਹਿੰਦੇ ਆ ਵੀ ਉਹ ਲਾਇਆ ਗਿਆ ਆ ਤੇ ਦਿਦਾਰ ਸਿੰਘ ਬੈਂਸ ਉਹਨਾਂ ਦੇ ਨਾਮ ਦੇ ਨਾਲ ਹੋਊਗਾ। ਉਹਨਾਂ ਦੇ ਜਿਹੜੇ ਪੁੱਤਰ ਆ ਕਰਮਜੀਤ ਸਿੰਘ ਬੈਂਸ, ਉਹ ਵੀ ਕਾਊਂਟੀ ਦੇ ਲਈ ਸੇਵਾਵਾਂ ਜਿਹੜੀਆਂ ਇਸ ਟਾਈਮ ਨਿਭਾ ਰਹੇ ਹੈਗੇ ਆ। ਸੋ ਇਹ ਚੰਗੀ ਗੱਲ ਆ ਵੀ ਰੈਕੋਗਨਾਈਜ਼ ਇੱਕ ਹਿਸਾਬ ਦੇ ਨਾਲ ਕੀਤਾ ਜਾ ਰਿਹਾ ਹੈਗਾ ਆ। ਸੋ ਗੁਰਦੁਆਰਾ ਸਾਹਿਬ ਦੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਕਾਫੀ ਜਿਹੜਾ ਕਹਿ ਸਕਦੇ ਹਾਂ ਵੀ ਕੰਮ ਉਹਨਾਂ ਦਾ ਯੋਗਦਾਨ, ਅਹਿਮ ਯੋਗਦਾਨ ਇਸ ਚੀਜ਼ ਦੇ ਵਿੱਚ ਰਿਹਾ ਆ ਤੇ ਯੂਬਾ ਸਿਟੀ ਦੇ ਵਿੱਚ। ਤੇ ਇਸ ਤੋਂ ਇਲਾਵਾ ਕੈਲੀਫੋਰਨੀਆ ਤੇ ਨਾਲ ਨਾਲ ਪੂਰੇ ਅਮਰੀਕਾ ਬਾਹਰ ਵਾਸਤੇ ਸਾਰੇ ਜਿਹੜੇ ਪੰਜਾਬੀ ਆ ਉਹਨਾਂ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਨਾਂ ਦਾ ਨਾਮ ਸਾਰੇ ਜਾਣੇ ਜਿਹੜਾ ਉਹ ਜ਼ਰੂਰ ਜਾਣਦੇ ਹੋਣਗੇ। ਜੀ ਸੋ ਬਿਲਕੁਲ ਇਹ ਜਿਹੜੀ 5 ਏਕੜ ਦੀ ਜਗ੍ਹਾ ਆ ਇਹ ਦਿਦਾਰ ਸਿੰਘ ਬੈਂਸ ਉਹਨਾਂ ਵੱਲੋਂ ਖੁਦ ਕਾਉਂਟੀ ਨੂੰ ਡੋਨੇਟ ਕੀਤੀ ਗਈ ਆ। ਉਹਦੇ ਉੱਤੇ ਜਿਹੜੀ ਆ ਹੁਣ ਕਾਉਂਟੀ
ਪਾਰਕ ਉਸਾਰੇਗੀ ਤੇ ਜਿਹੜੀ ਗਰਾਊਂਡ ਬ੍ਰੇਕਿੰਗ ਸੈਰੇਮਨੀ ਸੀ ਉਹਦੇ ਵਿੱਚ ਉਹਨਾਂ ਦਾ ਸਾਰਾ ਪਰਿਵਾਰ ਵੀ ਪਹੁੰਚਿਆ ਹੋਇਆ ਸੀ। ਜਿਸ ਤਰ੍ਹਾਂ ਮੈਂ ਪਹਿਲਾਂ ਤੁਹਾਨੂੰ ਦੱਸਿਆ ਹੀ ਆ ਵੀ ਦਿਦਾਰ ਸਿੰਘ ਬੈਂਸ ਕਹਿੰਦੇ ਵੀ USA ਦੇ ਵਿੱਚ 1958 ਚ ਆਏ ਸੀ ਤੇ $8 ਸੀਗੇ ਉਹਨਾਂ ਦੇ ਕੋਲ। ਤੇ ਜਦੋਂ ਵੀ ਉਹਨਾਂ ਦੀ ਕਦੇ ਇੰਟਰਵਿਊ ਹੁੰਦੀ ਆ ਉਹ ਕਹਿੰਦੇ ਵੀ ਮੈਂ ਇਹ ਸੋਚਦਾ ਹੀ ਹੁੰਦਾ ਸੀ ਵੀ ਅਮਰੀਕਾ 'ਚ ਜਿਹੜੇ ਆ ਡਾਲਰ ਉਹ ਦਰਖਤਾਂ ਤੇ ਹੀ ਲੱਗਦੇ ਆ। ਸੋ ਉਹਨਾਂ ਨੇ ਸਖਤ ਮਿਹਨਤ ਕੀਤੀ ਤੇ ਮਿਹਨਤ ਕਰਕੇ ਉਹ ਇੱਥੇ ਤੱਕ ਪਹੁੰਚੇ ਹੈਗੇ ਆ। ਜੀ ਜੀ ਸੋ ਬਹੁਤ ਚੰਗੀ ਗੱਲ ਜਿਹੜੀ ਇਹ ਹੋ ਰਹੀ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਅੱਜ ਫਲੋਰੀਡਾ ਦੇ ਵਿੱਚ ਇੱਕ ਫੈਡਰਲ ਜੱਜ ਆ, ਉਹਨਾਂ ਦੇ ਦੁਆਰਾ ਮਾਸਕ ਮੈਂਡੇਟ ਆ ਉਹਨਾਂ ਨੂੰ ਸਟ੍ਰਾਈਕ ਡਾਊਨ ਕਰ ਦਿੱਤਾ ਗਿਆ ਆ। ਟਰਾਂਸਪੋਰਟੇਸ਼ਨ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਕਹਿੰਦੇ ਆ ਵੀ ਬਾਈਡਨ ਪ੍ਰਸ਼ਾਸਨ ਦੁਆਰਾ ਜਿਹੜਾ ਪਹਿਲਾਂ ਇਹ ਰੂਲ ਲਾਇਆ ਗਿਆ ਸੀਗਾ, ਜਿਸ ਨੂੰ ਵਧਾ ਦਿੱਤਾ ਗਿਆ ਸੀ 15 ਦਿਨ ਦੇ ਲਈ ਹੋਰ, ਵੀ ਪਬਲਿਕ ਟਰਾਂਜ਼ਿਟਸ ਦੇ ਵਿੱਚ ਮਾਸਕ ਪਾਉਣਾ ਜ਼ਰੂਰੀ ਹੋਊਗਾ, ਉਸ ਨੂੰ ਹੁਣ ਅਨਫੋਰਸ ਨਹੀਂ ਕਰਨਗੇ। TSA ਨੇ ਵੀ ਅੱਜ ਇਹ ਐਲਾਨ ਕਰ ਦਿੱਤਾ ਹੈਗਾ। ਸੋ ਫੈਡਰਲ ਮਾਸਕ ਰਿਕੁਆਇਰਮੈਂਟਸ ਏਅਰਪਲੇਨ, ਟ੍ਰੇਨਸ, ਬੱਸਿਸ ਤੇ ਹੋਰ ਪਬਲਿਕ ਟਰਾਂਸਪੋਰਟੇਸ਼ਨ ਦੇ ਵਿੱਚ ਇਸ ਨੂੰ ਹੁਣ ਰੋਕ ਦਿੱਤਾ ਗਿਆ ਹੈ। ਸੋ CDC ਨੇ ਆਪਣੀਆਂ ਇਹ ਜਿਹੜੀਆਂ ਮਾਸਕ ਰਿਕੁਆਇਰਮੈਂਟਸ ਆ ਇਸ ਨੂੰ ਐਕਸਟੈਂਡ ਕੀਤਾ ਸੀਗਾ 3 ਮਈ ਤੱਕ। ਸੋ ਹੁਣ ਕਹਿੰਦੇ ਵੀ ਰੂਲਿੰਗ ਦੇ ਨਾਲ ਜਿਹੜੀਆਂ ਇੰਡੀਵਿਜੂਅਲ ਏਅਰਲਾਈਨਸ ਤੇ ਲੋਕਲ ਟਰਾਂਜ਼ਿਟ ਏਜੰਸੀਜ਼ ਆ ਉਹਨਾਂ ਉੱਤੇ ਇਹ ਭਾਰ ਸੁੱਟ ਦਿੱਤਾ ਗਿਆ ਵੀ ਇਹ ਤੁਹਾਡੀ ਮਰਜ਼ੀ ਆ, ਤੁਸੀਂ ਇਸ ਨੂੰ ਮਾਸਕ ਨੂੰ ਲਾਉਣਾ ਹੈ ਕਿ ਨਹੀਂ, ਪਰ ਫੈਡਰਲੀ ਇਸ ਨੂੰ ਮੈਂਡੇਟ ਕਰਨ ਦੇ ਉੱਤੇ ਜਿਹੜਾ ਉਹ ਰੋਕ ਦਿੱਤਾ ਗਿਆ। ਜੱਜ ਕੈਥਰੀਨ ਕਿੰਬਲ ਮਿਜ਼ਲ ਉਹਨਾਂ ਨੇ ਆਪਣੇ 59 ਪੇਜਾਂ ਦੇ ਡਿਸੀਜਨ ਦੇ ਵਿੱਚ ਇਸ ਮੈਂਡੇਟ ਨੂੰ ਵੋਇਡ ਕਰ ਦਿੱਤਾ ਹੈਗਾ ਆ। ਸੋ ਨੇਸ਼ਨ ਵਾਈਡ ਬਹੁਤ ਸਾਰੇ ਜਿਹੜੀਆਂ ਕਹਿ ਲਓ ਵੀ ਤਰਕਾਂ ਦੇ ਕੇ CDC ਨੇ ਕਿਹਾ ਸੀਗਾ ਜੀ ਅਸੀਂ ਇਸ ਮਾਸਕ ਮੈਂਡੇਟ ਨੂੰ ਅੱਗੇ ਐਕਸਟੈਂਡ ਕਰ ਰਹੇ ਹੈਗੇ ਆ। ਜਿਹੜੀ ਉਹਨਾਂ ਦੀ ਪਬਲਿਕ ਹੈਲਥ ਸਰਵਿਸ ਐਕਟ 1944 ਦਾ ਬਣਦਾ ਆ ਉਸ ਦੇ ਤਹਿਤ, ਜਿਸ ਦੇ ਤਹਿਤ ਹੀ ਜਿਹੜਾ ਟਾਈਟਲ 42 ਵਾਲੀਆਂ ਜਿਹੜੀਆਂ ਚੀਜ਼ਾਂ ਆ ਪਬਲਿਕ ਹੈਲਥ ਐਮਰਜੈਂਸੀ ਦੇ ਤਹਿਤ ਉਹਨਾਂ ਨੂੰ ਰੋਕ ਕੇ ਰੱਖਿਆ ਗਿਆ ਆ। ਸੋ ਉਹੀ ਚੀਜ਼ਾਂ ਨੂੰ ਵਰਤੇ ਇਹਨਾਂ ਨੇ ਕੀਤਾ ਸੀਗਾ, ਪਰ ਹੁਣ ਇਸ ਜਿਹੜੇ ਜੱਜ ਆ ਉਹਨਾਂ ਨੇ ਕਿਹਾ ਵੀ ਨਹੀਂ, ਇਨਫ ਜਿਹੜਾ ਉਹ ਹੋ ਗਿਆ ਆ। TSA ਨੇ ਆਲਰੇਡੀ ਐਲਾਨ ਕਰ ਦਿੱਤਾ ਵੀ ਅਸੀਂ ਹੁਣ ਏਅਰਪੋਰਟਸ ਦੇ ਉੱਤੇ ਇਸ ਨੂੰ ਅਨਫੋਰਸ ਨਹੀਂ ਕਰਾਂਗੇ। ਸੋ ਇਹ ਚੀਜ਼ ਜਿਹੜੀ ਲੇਟੈਸਟ ਆ ਉਹ ਵਾਪਰ ਰਹੀ ਆ। ਅਗਲੀ ਖਬਰ ਸੈਨੋਜ਼ੇ ਕੈਲੀਫੋਰਨੀਆ ਤੋਂ ਆ ਰਹੀ ਆ। ਸੈਨੋਜ਼ੇ ਦੇ ਵਿੱਚ ਇੱਕ ਡਿਸਟ੍ਰਿਕਟ ਅਟਾਰਨੀ ਨੇ ਕਿਹਾ ਆ ਵੀ ਜਦੋਂ ਹੋਮ ਡਿਪੂ ਦੇ ਵਿੱਚ ਅੱਗ ਲੱਗੀ ਸੀ, ਸਰੋਤਿਆਂ ਨੂੰ ਯਾਦ ਹੋਊਗਾ ਪਿਛਲੇ ਵੀਕ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ, ਪੂਰੇ ਦੀ ਪੂਰੀ ਬਿਲਡਿੰਗ ਜਿਹੜੀ ਆ ਉਹ ਸੜ ਕੇ ਸੁਆਹ ਹੋ ਗਈ ਸੀ। ਸੋ ਉਹਦੇ ਸੰਬੰਧ ਦੇ ਵਿੱਚ ਡਿਸਟ੍ਰਿਕਟ ਅਟਾਰਨੀ ਨੇ ਕਿਹਾ ਵੀ ਉਹਨਾਂ ਨੇ ਇੱਕ ਸਸਪੈਕਟ ਨੂੰ ਜਿਹੜਾ ਆ ਅਰੈਸਟ ਕੀਤਾ ਹੈਗਾ ਆ। ਸੈਂਟਾ ਕਲਾਰਾ ਕਾਉਂਟੀ ਡਿਸਟ੍ਰਿਕਟ ਅਟਾਰਨੀ ਜੈਫ ਰੋਜ਼ਨ ਦੇ ਆਫਿਸ ਵੱਲੋਂ ਇਹ ਦੱਸਿਆ ਗਿਆ। 5 ਅਲਾਰਮ ਫਾਇਰ ਡਿਸਟਰੋਏ ਨੇ ਉਹਨਾਂ ਨੇ ਡਿਸਟਰੋਏ ਕਰਤਾ ਸੀ। ਸਾਰੇ ਦਾ ਸਾਰਾ ਇਹ ਹਾਰਡਵੇਅਰ ਦਾ ਜਿਹੜਾ ਸਟੋਰ ਬਲੌਸਮਿਲ ਰੋਡ ਦੇ ਉੱਤੇ ਆ, ਅਪ੍ਰੈਲ 9 ਨੂੰ। ਇੱਕ ਟਾਈਮ ਦੇ ਉੱਤੇ 110 ਦੇ ਕਰੀਬ ਜਿਹੜੇ ਕ੍ਰਿਊ ਮੈਂਬਰਸ ਆ ਉਹਨਾਂ ਨੂੰ ਜਿਹੜਾ ਕੋਸ਼ਿਸ਼ ਕਰਨੀ ਪਈ ਇਸ ਅੱਗ ਨੂੰ ਬੁਝਾਉਣ ਦੇ ਲਈ। ਤੇ ਇਹਦੀ ਜਿਹੜੀ ਕਹਿੰਦੇ ਵੀ ਹੀਟ ਸੀ ਫਾਇਰ ਦੀ ਉਹ ਸਪੇਸ ਤੋਂ ਵੀ ਡਿਟੈਕਟ ਹੋ ਰਹੀ ਸੀ। 98,000 ਸਕੁਅਰ ਫੁੱਟ ਦੀ ਇਹ ਹਰਜੋਤ ਸਿੰਘ ਜੀ ਬਿਲਡਿੰਗ ਸੀ, ਜਿਹੜੀ ਬਿਲਕੁਲ ਹੁਣ ਸਵਾਹ ਬਣ ਕੇ ਰਹਿ ਗਈ ਆ। ਆਂਢੀਆਂ ਗੁਆਂਢੀਆਂ ਨੂੰ 2 ਦਿਨ ਤੱਕ ਜ਼ਹਿਰੀਲੇ ਧੂਏ ਦਾ ਸਾਹਮਣਾ ਜਿਹੜਾ ਆ ਉਹ ਕਰਨਾ ਪਿਆ। ਖਬਰ ਇਹ ਵੀ ਆ ਰਹੀ ਆ ਵੀ ਜਨਵਰੀ 2021 ਦੇ ਵਿੱਚ ਸਿਟੀ ਇੰਸਪੈਕਸ਼ਨ ਰੈਕਰਡਸ ਇਹ ਪੇਸ਼ ਕਰਦੇ ਆ, ਇਹ ਦੱਸਦੇ ਆ ਵੀ ਇਹਨਾਂ ਨੇ ਇਸ ਬਿਲਡਿੰਗ ਵਾਲਿਆਂ ਨੇ ਇਹ ਪ੍ਰੂਫ ਕਰਨ ਦੇ ਵਿੱਚ ਫੇਲ ਹੋ ਗਏ ਸੀਗੇ, ਦਿਖਾ ਨਹੀਂ ਸੀ ਸਕੇ ਵੀ ਇਹਨਾਂ ਦਾ ਫਾਇਰ ਅਲਾਰਮ ਤੇ ਸਪ੍ਰਿੰਕਲਰ ਸਿਸਟਮ ਪੂਰੀ ਤਰ੍ਹਾਂ ਚੱਲਦਾ ਵੀ ਆ ਕਿ ਨਹੀਂ ਚੱਲਦਾ ਹੈਗਾ। ਸੋ ਕਹਿੰਦੇ ਵੀ ਇਹਨਾਂ ਨੂੰ ਸਿਟੀ ਫਾਇਰ ਇੰਸਪੈਕਟਰਸ ਦੇ ਦੁਆਰਾ ਸਾਈਟ ਵੀ ਤੱਕ ਕੀਤਾ ਗਿਆ ਸੀ, ਯਾਨੀ ਕਿ ਕਹਿ ਲਓ ਵੀ ਜਿੱਦਾਂ ਟਿਕਟ ਆ ਉਹ ਲਾਈ ਸੀ। ਬਲੌਸਮ ਹਿੱਲ ਰੋਡ ਦੇ ਉੱਤੇ ਹੋਮ ਡਿਪੂ ਸੀਗਾ, ਲੰਬਰ ਸੈਕਸ਼ਨ ਦੇ ਵਿੱਚ ਅੱਗ ਦੀ ਸ਼ੁਰੂਆਤ ਹੋਈ ਆ ਤੇ ਇਸ ਦੇ ਮਾਮਲੇ 'ਚ ਹੁਣ ਇੱਕ ਬੰਦੇ ਨੂੰ ਗ੍ਰਿਫਤਾਰ ਕੀਤਾ ਗਿਆ ਵੀ। ਸੋ ਕਹਿ ਸਕਦੇ ਆ ਵੀ ਸ਼ਾਇਦ ਆਰਸਨ ਕੀਤਾ ਗਿਆ ਹੋਵੇ, ਕਿਸੇ ਨੇ ਜਾਣਬੁੱਝ ਕੇ ਅੱਗ ਲਾਈ ਹੋਵੇ। ਪਰ ਇਹ ਹੁਣ ਬਹੁਤ ਵੱਡਾ ਜਿਹੜਾ ਹਰਜੋਤ ਸਿੰਘ ਜੀ ਸਿਟੀ ਦੇ ਫਾਇਰ ਕੋਡ ਦੀ ਉਲੰਘਣਾ ਤੋਂ ਬਾਅਦ ਦੇ ਵਿੱਚ ਨਾ ਚੱਲਣ ਦੇ ਹੋਣ ਕਰਕੇ ਇਹ ਸਾਰਾ ਕੁਛ ਹੋਇਆ ਆ। ਇੰਨਾ ਰੱਬ ਦਾ ਸ਼ੁਕਰ ਆ ਵੀ ਕਿਸੇ ਦਾ ਜਾਨੀ ਨੁਕਸਾਨ ਜਿਹੜਾ ਹਰਜੋਤ ਸਿੰਘ ਜੀ ਇਸ ਪੂਰੇ ਜਿਹੜੇ ਅੱਗ ਦੇ ਵਿੱਚ ਨਹੀਂ ਹੋਇਆ। ਜੀ ਅਗਲੀ ਖਬਰ ਰਸ਼ੀਆ ਤੇ ਯੂਕਰੇਨ ਦੇ ਨਾਲ ਸੰਬੰਧਿਤ ਆ। ਰਸ਼ੀਆ ਨੇ ਕਹਿੰਦੇ ਵੀ ਫੁੱਲ ਸਕੇਲ ਮਿਲਟਰੀ ਐਕਸ਼ਨ ਯੂਕਰੇਨ ਦੇ ਅਗੇਂਸਟ ਸ਼ੁਰੂ ਕੀਤਾ ਹੋਇਆ ਆ।
ਅੱਜ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਨੇ ਕਿਹਾ ਵੀ ਅਸੀਂ ਐਨ ਆਖਰੀ ਸਾਹ ਤੱਕ ਪੂਰਾ ਲੜਾਂਗੇ। ਕਹਿੰਦੇ ਵੀ 76 ਦੇ ਕਰੀਬ ਰਸ਼ੀਆ ਦੀਆਂ ਬਟਾਲੀਅਨਸ ਇਸ ਟਾਈਮ ਯੂਕਰੇਨ ਦੇ ਵਿੱਚ ਉਸ ਦੇ ਉੱਤੇ ਕਬਜ਼ਾ ਕਰਨ ਦੇ ਲਈ ਲੱਗੀਆਂ ਹੋਈਆਂ ਆ। ਤੇ ਉਹ ਕਹਿੰਦੇ ਵੀ ਨੋ ਮੈਟਰ ਜਿੰਨੇ ਮਰਜ਼ੀ ਰਸ਼ੀਅਨ ਟਰੂਪ ਹੋਣ, ਅਸੀਂ ਐਂਡ ਤੱਕ ਜਿਹੜਾ ਆ ਆਪਣੇ ਆਪ ਨੂੰ ਡਿਫੈਂਡ ਕਰਨ ਦੇ ਲਈ ਫਾਈਟ ਕਰਾਂਗੇ। ਯੂਐਸ ਦੇ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਕੱਲ ਨੂੰ ਸਵੇਰੇ ਜਿੱਦਾਂ ਆਪਣੀ ਇੱਕ ਕਾਲ ਕਰਨੀ ਹੈਗੀ ਆਪਣੇ ਜਿੰਨੇ ਵੀ ਸਾਥੀ ਮੁਲਕ ਹੈਗੇ ਆ ਯੂਰਪ ਦੇ ਵਿੱਚ, ਵੀ ਕਿਸ ਤਰ੍ਹਾਂ ਰਸ਼ੀਆ ਨੂੰ ਅਕਾਊਂਟੇਬਲ ਬਣਾਇਆ ਜਾਵੇ, ਕਿਉਂਕਿ ਜਿੰਨਾ ਉੱਥੇ ਵਾਰ ਕ੍ਰਾਈਮ ਉਹਨਾਂ ਵੱਲੋਂ ਕੀਤਾ ਗਿਆ ਹੈਗਾ ਆ। ਸੋ ਰਸ਼ੀਆ ਨੇ ਇੱਕ ਵਾਰੀ ਕਹਿੰਦੇ ਪਈ ਲੌਂਗ ਰੇਂਜ ਮਿਸਲਸ ਬਹੁਤ ਵੱਡੀ ਗਿਣਤੀ ਦੇ ਵਿੱਚ ਅਨਲੀਸ਼ ਕੀਤੀਆਂ ਆ ਯੂਕਰੇਨ ਦੇ ਉੱਤੇ। ਸੋ ਕਿਸੇ ਤਰ੍ਹਾਂ ਵੀ ਜਿਹੜਾ ਆ ਉਹ ਜਿਸ ਤਰ੍ਹਾਂ ਸਵੇਰੇ ਵੀ ਆਪਾਂ ਖਬਰ ਸਾਂਝੀ ਕੀਤੀ ਸੀ ਵੀ ਯੂਕਰੇਨ ਦਾ ਜਿਹੜਾ ਈਸਟਰਨ ਡੋਨਿਸਟਿਕ ਰੀਜਨ ਹੈਗਾ ਆ ਉਸ ਨੂੰ ਜਲਦੀ ਤੋਂ ਜਲਦੀ ਆਪਣੇ ਕਬਜ਼ੇ 'ਚ ਲੈਣਾ ਚਾਹੁੰਦੇ ਹੈਗੇ ਆ। ਜੀ, ਬਿਲਕੁਲ। ਇੱਕ ਹੋਰ ਸਟੋਰਮ ਆ ਰਿਹਾ ਹੈਗਾ ਆ ਹਰਜੋਤ ਸਿੰਘ ਜੀ। ਕਹਿੰਦੇ ਵੀ ਨਾਰਥ ਈਸਟ ਦੇ ਸੂਬਿਆਂ ਦੇ ਵਿੱਚ ਭਾਰੀ ਸਨੋ ਬਰਫ਼ਬਾਰੀ ਜਿਹੜੀ ਉਹ ਹੋਵੇਗੀ। ਫੁੱਟ ਸਨੋ ਜਿਹੜੀ ਉਹ ਪੈ ਸਕਦੀ ਆ। ਨਿਊਯਾਰਕ ਦੇ ਨਦਰਨ ਕਾਊਂਟੀਜ਼ ਆ ਉਸ ਦੇ ਵਿੱਚ ਵੀ, ਇੱਥੋਂ ਤੱਕ ਕਿ ਪੈਂਸਲਵੇਨੀਆ ਦੇ ਵਿੱਚ ਵੀ ਇਹ ਦੱਸਿਆ ਗਿਆ ਆ। ਉਧਰ ਆਪਣੇ ਇੱਧਰ ਵੈਸਟ ਕੋਸਟ ਦੇ ਉੱਤੇ ਵੀ ਮੀਂਹ ਵਰਖਾ ਦੇ ਕਈ ਥਾਵਾਂ ਦੇ ਉੱਤੇ ਬਰਫ਼ਬਾਰੀ ਦੇ ਅਨੁਮਾਨ ਜਿਹੜੇ ਉਹ ਲਗਾਏ ਗਏ ਆ। ਇਸ ਨਾਰਥ ਈਸਟਰਨ ਸਟੋਰਮ ਦੇ ਕਰਕੇ ਕਿਹਾ ਜਾ ਰਿਹਾ ਆ ਵੀ ਸ਼ਾਇਦ ਕਈ ਥਾਵਾਂ ਦੇ ਉੱਤੇ ਬਿਜਲੀ ਵੀ ਜਿਹੜੀ ਆ ਉਹ ਜਾ ਸਕਦੀ ਆ ਤੇ ਟਰੈਵਲ ਕਰਨਾ ਜਿਹੜਾ ਕਾਫੀ ਮੁਸ਼ਕਲ ਹੋ ਜਾਊਗਾ। ਸੋ ਜਿਹੜੇ ਵੀ ਲੋਕ ਉਹਨਾਂ ਇਲਾਕਿਆਂ 'ਚ ਰਹਿੰਦੇ ਨੇ ਤੇ ਜਾਂ ਫਿਰ ਟਰੈਵਲ ਕਰਦੇ ਨੇ ਉਸ ਪਾਸੇ ਵੱਲ ਨੂੰ, ਜਿਹੜੇ ਟਰੱਕਰਜ਼, ਉਹ ਧਿਆਨ ਰੱਖਣ। ਵਿੰਟਰ ਸਟੋਰਮ ਵਾਰਨਿੰਗ ਨੈਸ਼ਨਲ ਵੈਦਰ ਸਰਵਿਸ ਦੇ ਦੁਆਰਾ ਨਦਰਨ ਪੈਂਸਲਵੇਨੀਆ, ਸੈਂਟਰਲ ਤੇ ਨਦਰਨ ਨਿਊਯਾਰਕ ਸਟੇਟ ਦੇ ਵਿੱਚ ਉਹ ਕਰ ਦਿੱਤੀ ਗਈ ਆ। ਇਹ ਮੰਗਲਵਾਰ ਤੱਕ, ਕੱਲ ਦੁਪਹਿਰ ਨੂੰ ਕਹਿੰਦੇ ਆ ਵੀ ਕਾਫੀ ਭਾਰੀ ਬਰਫ਼ਬਾਰੀ ਤੇ ਮੀਂਹ ਆ ਸਕਦਾ ਆ। ਜੀ, ਅਗਲੀ ਖਬਰ ਵੱਲ ਚਲੀਏ ਤੇ ਕੈਲੀਫੋਰਨੀਆ ਨੇ ਵਿੱਚ ਹਾਈਵੇ ਪੈਟਰੋਲਸ ਵਾਲਿਆਂ ਨੇ ਹੁਣ ਕਾਫੀ ਟਿਕਟਾਂ ਦੇਣੀਆਂ ਲੋਕਾਂ ਨੂੰ ਸ਼ੁਰੂ ਕਰ ਦਿੱਤੀਆਂ ਆ। ਪੈਂਡੇਮਿਕ ਤੋਂ ਪਹਿਲਾਂ ਜਿਸ ਹਿਸਾਬ ਦੇ ਨਾਲ ਟਿਕਟਾਂ ਦੇ ਰਹੇ ਸੀ ਪੁਲਿਸ ਵਾਲੇ, ਉਸ ਹਿਸਾਬ ਨਾਲ ਉਹਨੇ ਪੂਰਾ ਜ਼ੋਰ ਲਾ ਦਿੱਤਾ ਆ। ਸੈਨ ਮਟੇਓ ਹੇਵਰਡ ਦਾ ਜਿਹੜਾ ਬ੍ਰਿਜ ਆ SR 92, ਉਹਦੇ ਉੱਤੇ ਇੱਕ ਦਿਨ ਦੇ ਵਿੱਚ ਉਹਨਾਂ ਨੇ 69 ਡਰਾਈਵਰਸ ਨੂੰ ਟਿਕਟਾਂ ਦਿੱਤੀਆਂ। 29 ਦੇ ਨੂੰ ਸਪੀਡ ਦੀਆਂ, ਦੋ ਦੇ ਵਿੱਚ ਜਿਹੜੇ 100 ਤੋਂ ਵੱਧ ਡਰਾਈਵ ਕਰਦੇ ਸੀ, ਦੋ ਹੋਰ ਇੰਪੇਅਰ ਡਰਾਈਵਿੰਗ ਕਰਦੇ ਸੀ। ਬਾਕੀ ਜਿਹੜੀਆਂ ਸਾਈਟੇਸ਼ਨਸ ਆ ਉਹ ਡਿਸਟਰੈਕਟਡ ਤੇ ਅਦਰ ਅਨਸੇਫ ਡਰਾਈਵਿੰਗ ਦੇ ਲਈ ਦਿੱਤੀਆਂ ਗਈਆਂ ਆ। ਸੋ ਪਹਿਲਾਂ ਤੁਸੀਂ ਦੇਖਦੇ ਸੀ ਜਦੋਂ ਕਿਤੇ ਵੀ ਜਾਂਦੇ ਸੀ ਹਾਈਵੇ ਤੇ ਜਾਂ ਹੋਰ ਕਿ ਕੋਈ ਪੁਲਿਸ ਵਾਲਾ ਸਾਨੂੰ ਦਿਸਦਾ ਨਹੀਂ ਸੀ, ਘੱਟੋ ਘੱਟ ਜੇ ਦਿਸਦਾ ਵੀ ਸੀ ਤਾਂ ਉਹ ਕਿਸੇ ਨੂੰ ਟਿਕਟ ਨਹੀਂ ਦਿੰਦਾ ਸੀ। ਅਸੀਂ ਵੀ ਜਦੋਂ ਪਿਛਲੇ ਵੀਕਐਂਡ ਉੱਥੇ ਜਾ ਰਹੇ ਸੀ ਫ੍ਰਿਜਨੋ 'ਚ ਤੇ ਲਾਸ ਵੈਨਸ ਦੇ ਲਾਗੇ, ਤੁਹਾਨੂੰ ਪਤਾ ਆ ਵੀ ਜਦੋਂ ਤੁਸੀਂ ਹਾਈਵੇ 5 ਤੋਂ ਜਿਹੜੇ ਜਾਂਦੇ ਹੈਗੇ ਆ ਲਾਸ ਵੈਨਸ ਨੂੰ, ਇਧਰੋਂ ਬੇ ਏਰੀਏ ਤੋਂ ਹਾਈਵੇ 5 ਜਦੋਂ ਕ੍ਰਾਸ ਕਰਦੇ ਅੰਡਰ ਦੀ ਬ੍ਰਿਜ ਜਾਂਦੇ ਆ ਤੇ ਉਹਦੇ ਅੱਗੇ ਰਾਤ ਦੇ 9 ਵਜੇ ਦੇ ਕਰੀਬ ਵੀ ਪੁਲਿਸ ਵਾਲੇ ਸਾਈਡ ਤੇ ਲੁੱਕ ਕੇ ਖੜੇ ਹੋਏ ਸੀ ਟਿਕਟਾਂ ਦੇਣ ਨੂੰ। ਸੋ ਭਾਈ ਜਿੰਨੇ ਵੀ ਸਾਡੇ ਸਰੋਤੇ ਹੈਗੇ ਆ, ਜਿਹੜੀ ਸਪੀਡ ਆ ਤੇ ਡਰਾਈਵਿੰਗ ਆ ਉਹਨੂੰ ਬੜੇ ਧਿਆਨ ਨਾਲ ਚੱਲੋ, ਕਿਉਂਕਿ ਅੱਜ ਕੱਲ੍ਹ ਟਿਕਟਾਂ 500-500 600 ਡਾਲਰ ਦੀਆਂ ਬਹੁਤ ਮਹਿੰਗੀਆਂ ਹੈਗੀਆਂ। ਕੋਈ ਸੈੱਲਫੋਨ ਵਗੈਰਾ ਵੀ ਨਾ ਯੂਜ਼ ਕਰੋ, ਉਹਨੂੰ ਵੀ ਬਹੁਤ ਟਾਰਗੇਟ ਕਰਦੇ ਆ। ਤੇ ਬਾਕੀ ਜਿਹੜੀ ਸਪੀਡ ਜਾਂ ਡਿਸਟਰੈਕਟਿੰਗ ਡਰਾਈਵਿੰਗ ਜਿਹੜੀ ਆ ਉਹਦਾ ਬਹੁਤ ਧਿਆਨ ਰੱਖਿਆ ਜਾਵੇ। ਜੀ, ਬੀਤੇ ਦਿਨਾਂ 'ਚ ਇਹਨਾਂ ਨੇ CHP ਵਾਲਿਆਂ ਨੇ ਇਹ ਹੁਣ ਲਾਏ ਆ ਜਿਹੜੇ ਉਹਨਾਂ ਦੇ ਪੀਲੇ ਰੰਗ ਦੀਆਂ ਜਿਹੜੇ ਬੋਰਡ ਜਗਦੇ ਆ, ਉਹਦੇ ਵਿੱਚ ਉਹਨਾਂ ਨੇ ਸੈਲ ਸਰਵਿਸ ਹੈਂਡ ਹੈਲਡ ਡਿਵਾਈਸ ਦੇ ਬਾਰੇ ਚੇਤਾਵਨੀਆਂ ਲਾਈਆਂ ਆ ਵੀ ਵਨ ਕਾਲ ਕੁਡ ਰੈਕ ਇਟ ਆਲ। ਸੋ ਇਹ ਜਿਹੜਾ ਮੈਸੇਜ ਆ ਉਹ ਦੇਣ ਦੀ ਕੋਸ਼ਿਸ਼ ਕਰ ਰਿਹਾ ਵੀ ਡਿਸਟਰੈਕਸ਼ਨਸ ਤੋਂ ਜਿਹੜਾ ਉਹ ਵੱਧ ਤੋਂ ਵੱਧ ਤੁਸੀਂ ਬਚੋ। ਅਗਲੀ ਖਬਰ ਹੈ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਪੰਜਾਬੀਆਂ ਦਾ ਸਿੱਖਾਂ ਦਾ ਮੁੰਡਾ ਡਿਲਨ ਚੀਮਾ, ਉਹਨੇ ਬਾਕਸਿੰਗ ਦੇ ਵਿੱਚ ਨਾਮ ਰੌਸ਼ਨ ਕੀਤਾ ਆ। ਬਾਕਸਰ ਸੀਰੀਜ਼ ਇੱਕ ਲਾਈਟ ਵੇਟ ਜਿਹੜੀ ਬਾਕਸਿੰਗ ਚੈਂਪੀਅਨਸ਼ਿਪ ਚੱਲ ਰਹੀ ਸੀ, ਉਸ ਦੇ ਵਿੱਚ ਉਸਨੇ ਉਸ ਦਾ ਵਿਰੋਧੀ ਰਿਲਨ ਚਾਰਲਟਨ ਉਸ ਨੂੰ ਹਰਾ ਕੇ ਇਹ ਲਾਈਟ ਵੇਟ ਫਾਈਨਲ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਆ ਕੋਵੈਂਟਰੀ ਦੇ ਵਿੱਚ। ਤੇ ਸਭ ਤੋਂ ਖੁਸ਼ੀ ਵਾਲੀ ਗੱਲ ਜਿਹੜੀ ਹਰਜੋਤ ਸਿੰਘ ਜੀ ਉਸ ਦੇ ਵਿੱਚ ਬਾਅਦ 'ਚ ਇਹ ਦੇਖੀ ਗਈ, ਉਸਨੇ ਜਿਹੜੀ ਫਤਿਹ ਵੀ ਬੁਲਾਈ ਤੇ ਨਾਲ ਕਹਿ ਲਓ ਵੀ ਜਿੱਦਾਂ ਨਿਸ਼ਾਨ ਸਾਹਿਬ ਹੁੰਦਾ ਆ, ਖੰਡੇ ਵਾਲਾ ਜਿਹੜਾ ਝੰਡਾ ਆ
ਉਸ ਨੂੰ ਲੈ ਕੇ ਉਸਨੇ ਥੈਂਕ ਯੂ ਕੀਤਾ। ਕਹਿੰਦਾ ਵੀ ਬਹੁਤ ਚਿਰ ਤੋਂ 10 ਸਾਲ ਦੀ ਉਮਰ ਤੋਂ ਮੇਰੇ ਨਾਲ ਦੇ ਜਿਹੜੇ ਸਾਥੀ ਆ ਲੱਗੇ ਹੋਏ ਆ, ਸਾਰੇ ਦੇ ਸਾਰੇ ਉਹੀ ਸੇਮ ਆ, ਤੇ ਪੂਰੀ ਕੋਸ਼ਿਸ਼ ਜਿਹੜੀ ਉਹ ਚੱਲ ਰਹੀ ਸੀ, ਤੇ ਅੱਜ ਇਹ ਜਿਹੜੀ ਜਿੱਤ ਪ੍ਰਾਪਤ ਹੋਈ ਆ। ਬਾਅਦ ਦੇ ਵਿੱਚ ਇੱਕ ਇਸ਼ੂ ਜਿਹੜਾ ਉਹ ਜ਼ਰੂਰ ਬਣਿਆ, ਕਹਿੰਦੇ ਵੀ ਨਿਸ਼ਾਨ ਸਾਹਿਬ ਦੀ ਜਿਹੜੀ ਬੇਅਦਬੀ ਜਿਹੜੀ ਇਸਨੇ ਕੀਤੀ ਆ, ਕਿਉਂਕਿ ਇਸਨੇ ਪੱਟਾਂ ਦੇ ਵਿੱਚ ਰੱਖ ਲਿਆ ਸੀਗਾ, ਪਰ ਕਹਿੰਦਾ ਵੀ ਮੇਰਾ ਕੋਈ ਇੱਦਾਂ ਦਾ ਉਦੇਸ਼ ਨਹੀਂ ਸੀਗਾ, ਤੇ ਉਸਨੇ ਕਿਹਾ ਵੀ ਮੈਂ ਬਾਕੀਆਂ ਦੇ ਨਾਲ ਮਿਲ ਕੇ ਹੋਰ ਇਸ ਦੇ ਬਾਰੇ ਬੈਟਰ ਜਾਣੂਗਾ। ਕਹਿੰਦਾ ਵੀ ਮੈਂ ਇੰਡੀਆ ਦਾ ਝੰਡਾ ਨਹੀਂ ਸੀ ਲੈ ਕੇ ਜਾਣਾ ਚਾਹੁੰਦਾ, ਮੈਂ ਆਪਣੀ ਕੌਮ ਨੂੰ ਰਿਪਰੈਜ਼ੈਂਟ ਕਰਨਾ ਚਾਹੁੰਦਾ ਸੀਗਾ। ਸੋ ਇਸ ਜਿੱਤ ਦੇ ਨਾਲ ਕਹਿ ਸਕਦੇ ਹਾਂ ਵੀ ਬਾਕਸਿੰਗ ਦੇ ਖੇਤਰ ਦੇ ਵਿੱਚ ਵੀ ਆਪਣੇ ਮੁੰਡੇ ਜਿਹੜੇ ਹੁਣ ਅੱਗੇ ਜਾ ਰਹੇ ਆ। ਇਸ ਜਿੱਤ ਦੇ ਨਾਲ ਇਸ ਨੂੰ $40,000 £40,000 ਦੀ ਜਿਹੜੀ ਜੇਤੂ ਰਾਸ਼ੀ ਵੀ ਮਿਲੀ ਆ। ਜੀ ਬਹੁਤ ਬਹੁਤ ਵਧਾਈਆਂ ਜੀ ਉਹਨਾਂ ਨੂੰ, ਪਰਿਵਾਰ ਨੂੰ, ਸਾਰੇ ਨੂੰ। ਅਗਲੀ ਖਬਰ ਰਾਜਕਨਵੀਰ ਸਿੰਘ ਜੀ, ਇੱਕ ਮੋਡੈਸਟੋ ਸਟਾਕਟਨ ਤੋਂ ਆ ਰਹੀ ਆ। ਸਟੇਜ ਹਾਈ ਸਕੂਲ ਸਟਾਕਟਨ ਦੇ ਵਿੱਚ ਉੱਥੇ ਇੱਕ ਮਿਡਲ ਏਜ ਪਰਸਨ ਸਕੂਲ ਦੇ ਵਿੱਚ ਐਂਟਰ ਕਰ ਗਿਆ, ਤੇ ਉਸਨੇ ਇੱਕ 15 ਸਾਲਾਂ ਦੀ ਬੱਚੀ ਜਿਹੜੀ ਸਕੂਲ ਦੀ ਸਟੂਡੈਂਟ ਸੀ, ਉਸ ਦੇ ਚਾਕੂ ਮਾਰ ਕੇ ਉਸਦਾ ਕਤਲ ਕਰ ਦਿੱਤਾ। ਉਹਨੂੰ ਕਹਿੰਦੇ ਵੀ ਇੰਨੇ ਚਾਕੂ ਮਾਰੇ, ਜਦੋਂ ਉਸ ਨੂੰ ਹਸਪਤਾਲ ਵੀ ਲਿਜਾਇਆ ਗਿਆ ਤੇ ਹਸਪਤਾਲ ਜਾਂਦੀ ਦੀ ਉਹਦੀ ਜਿਹੜੀ ਆ ਮੌਤ ਹੋ ਗਈ। ਜੌਨ ਰਾਮੀਰੇਜ਼ ਜੂਨੀਅਰ ਸੁਪਰਡੈਂਟ ਜਿਹੜੇ ਸਟਾਕਟਨ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਆ, ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਦੱਸਿਆ ਵੀ ਅਨਫੋਰਚੂਨੇਟਲੀ ਜਿਹੜੀ ਉਹ ਬੱਚੀ ਸੀ ਉਹ ਸ਼ੀ ਡਿਡ ਨੋਟ ਮੇਕ ਇਟ, ਉਹ ਬਚ ਨਹੀਂ ਸਕੀ। ਪਰ ਹੁਣ ਇਹ ਫਾਈਂਡ ਆਊਟ ਕਰ ਰਹੇ ਆ ਵੀ ਉਹ ਸਕੂਲ ਦੇ ਵਿੱਚ ਕਿਸ ਤਰ੍ਹਾਂ ਇਹ ਜਿਹੜਾ ਬੰਦਾ ਆ ਉਹ ਐਂਟਰ ਕਰ ਗਿਆ। ਹਾਲਾਂਕਿ ਉੱਥੇ ਪੂਰੀ ਫੈਂਸ ਲਾਈ ਹੋਈ ਸੀ। ਸਟਾਕਟਨ ਜਿਹੜਾ 3 ਲੱਖ ਤੋਂ ਵੱਧ ਪੋਪੂਲੇਸ਼ਨ ਵਾਲਾ ਸ਼ਹਿਰ ਆ, 40 ਮੀਲ ਸਾਊਥ ਆਫ ਸੈਕਰਾਮੈਂਟੋ, ਤੇ ਉਸ ਤੋਂ ਬਾਅਦ ਲੋਕਡਾਊਨ ਕਰ ਦਿੱਤਾ ਗਿਆ ਸਕੂਲ ਨੂੰ, ਸਾਰੇ ਸੇਫਟੀ ਰੀਜ਼ਨ ਕਰਕੇ, ਸਟਾਫ ਤੇ ਸਟੂਡੈਂਟਸ ਨੂੰ ਵੀ। ਸਟਾਕਟਨ ਦੀ ਪੁਲਿਸ ਡਿਪਾਰਟਮੈਂਟ ਇਸ ਦੀ ਇਨਵੈਸਟੀਗੇਸ਼ਨ ਕਰ ਰਹੀ ਆ, ਤੇ ਹਜੇ ਤੱਕ ਉਹਨਾਂ ਨੂੰ ਇਸ ਮੋਟਿਵ ਦਾ ਕੋਈ ਪਤਾ ਨਹੀਂ ਲੱਗਾ। ਜੀ, ਬੰਦੇ ਨੂੰ ਉਹਨਾਂ ਨੇ ਉੱਥੇ ਹੀ ਡਿਟੇਨ ਹਿਰਾਸਤ ਦੇ ਵਿੱਚ ਲੈ ਲਿਆ ਸੀਗਾ। ਇਹ ਵੀ ਨਹੀਂ, ਕਾਊਂਟ ਵੀ ਨਹੀਂ ਦੱਸਿਆ ਵੀ ਕਿੰਨੀ ਵਾਰੀ, ਸੈਵਰਲ ਟਾਈਮਸ ਜਿਹੜਾ ਉਹ ਲਿਖ ਰਿਹਾ ਵੀ 42 ਸਾਲਾਂ ਦੇ ਇਸ ਨਿਰਦਈ ਬੰਦੇ ਨੇ 15 ਸਾਲਾਂ ਦੀ ਇੱਕ ਮਾਸੂਮ ਜਾਨ ਜਿਹੜੀ ਆ ਉਹ ਲੈ ਲਈ। ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਜੇ ਕਰਦੇ ਜਾਈਏ, ਤਾਂ ਇਹ ਹੁਣ ਦੱਸਿਆ ਜਾ ਰਿਹਾ ਵੀ US ਨੇ 92 ਮੁਲਕਾਂ ਨੂੰ ਡੂ ਨਾਟ ਟਰੈਵਲ ਵਾਲੀ ਲਿਸਟ ਚੋਂ ਬਾਹਰ ਕਰ ਦਿੱਤਾ ਆ। ਸੋ 90 ਜਿਹੜੇ ਮੁਲਕ ਆ, ਡੂ ਨਾਟ ਟਰੈਵਲ ਰਿਕਮੈਂਡੇਸ਼ਨ ਉਹਨਾਂ ਦੇ ਉੱਤੋਂ ਹਟਾ ਦਿੱਤੀ ਗਈ ਆ। ਸੋ ਕੋਵਿਡ ਦੇ ਕਰਕੇ ਇਹਨਾਂ ਨੇ ਲੈਵਲ 4 ਬਹੁਤ ਸਾਰੇ ਮੁਲਕ ਉਸ ਦੇ ਵਿੱਚ ਐਡ ਕੀਤੇ ਹੋਏ ਸੀਗੇ। ਸੋ ਉਹਨਾਂ ਨੂੰ ਹੁਣ ਲੈਵਲ 3 ਦੇ ਉੱਤੇ ਕਰ ਦਿੱਤਾ ਗਿਆ ਹੈ। ਸੋ ਅਨਵੈਕਸੀਨੇਟਡ ਨੂੰ ਕਹਿੰਦੇ ਵੀ ਨਾ ਜਾਓ, ਪਰ ਬਾਕੀਆਂ ਨੂੰ ਹੁਣ ਉਹਨਾਂ ਨੇ ਰੋਕ ਟੋਕ ਜਿਹੜੀ ਉਹ ਹਟਾਈ ਦਿੱਤੀ ਹੈਗੀ ਆ। ਕਹਿੰਦੇ 215 ਮੁਲਕ ਤੇ ਟੈਰੀਟਰੀਜ਼ ਨੂੰ ਇਹ ਰੇਟਿੰਗਸ CDC ਵਾਲੇ, US ਸਟੇਟ ਡਿਪਾਰਟਮੈਂਟ ਜਿਹੜੇ ਉਹ ਦਿੰਦੇ ਹੈਗੇ ਆ, ਜਿਨ੍ਹਾਂ ਵਿੱਚੋਂ 120 ਇੱਕ ਟਾਈਮ ਦੇ ਉੱਤੇ ਲੈਵਲ 4 ਦੇ ਉੱਤੇ ਸੀਗੇ ਡੂ ਨਾਟ ਟਰੈਵਲ, ਜਿਨ੍ਹਾਂ ਵਿੱਚੋਂ ਮੈਜੋਰਟੀ ਆਫ ਯੂਰਪ, ਜਾਪਾਨ, ਇਜ਼ਰਾਈਲ ਤੇ ਰਸ਼ੀਆ ਵੀ ਇਨਕਲੂਡਡ ਸੀਗਾ। ਹੁਣ ਰਸ਼ੀਆ ਨੂੰ ਤਾਂ ਯੂਕਰੇਨ ਨੂੰ ਇਹਨਾਂ ਨੇ ਕੀ ਕਹਿਣਾ ਉੱਥੇ ਜਾਣ ਦੇ ਲਈ, ਪਰ ਉਹਨਾਂ ਵਿੱਚੋਂ ਵੀ ਜਿਹੜੇ 90 ਮੁਲਕ ਆ ਉਹਨਾਂ ਦੀ ਇਹ ਸਵੀਅਰਟੀ ਜਿਹੜੀ ਆ ਉਹ ਘਟਾ ਦਿੱਤੀ ਗਈ ਹੈਗੀ ਆ। ਅਗਲੀ ਖਬਰ ਕੈਲੀਫੋਰਨੀਆ ਤੋਂ ਆ ਰਹੀ ਹੈ। ਕੈਲੀਫੋਰਨੀਆ ਦੇ ਵਿੱਚ 2016 ਦੇ ਵਿੱਚ ਇੱਕ ਬੀਬੀ ਨੇ ਆਪਣੇ ਆਪ ਜਿਹੜੀ ਉਹ ਘਰੋਂ ਚਲ ਗਈ ਸੀ, ਤੇ ਉਸ ਨੇ ਜਿਹੜਾ ਇੱਕ ਸਟੋਰੀ ਜਿਹੜੀ ਆ ਰਿਲੀਜ਼ ਕੀਤੀ ਵੀ ਮੈਨੂੰ ਕਿਡਨੈਪ ਕਰ ਲਿਆ ਗਿਆ ਹੈਗਾ ਆ, ਫੋਨ ਦੇ ਉੱਤੇ ਜਿਹੜਾ FBI ਨੂੰ ਦੱਸਿਆ। ਉਸ ਤੋਂ ਬਾਅਦ 3 ਹਫ਼ਤੇ ਉਸ ਦੀ ਜਿਹੜੀ ਆ ਪੂਰੀ ਸਰਚ ਹੁੰਦੀ ਰਹੀ, ਤੇ ਉਹਨੂੰ ਥੈਂਕਸਗਿਵਿੰਗ ਡੇ ਵਾਲਾ ਜਿਹੜਾ ਦਿਨ ਸੀ ਸਨ 2016 ਚ, ਉਦੋਂ ਉਸ ਨੂੰ ਜਿਹੜਾ ਆ ਫਿਰ ਲੱਭ ਲਿਆ ਗਿਆ। ਸ਼ੈਰੀ ਪਪੀਨੀ 39 ਸਾਲਾਂ ਦੀ ਰੈਡਿੰਗ ਟਾਊਨ ਤੋਂ ਆ, ਕੈਲੀਫੋਰਨੀਆ ਦੇ ਵਿੱਚ, ਤੇ ਉਸ ਨੇ ਹੁਣ ਕੋਰਟ ਦੇ ਵਿੱਚ ਉਹਦਾ ਕੇਸ ਚੱਲਦਾ ਸੀ ਵੀ ਫੈਡਰਲ ਏਜੰਟਸ ਦੇ ਕੋਲ ਉਹ ਝੂਠ ਬੋਲੀ ਆ। ਉਸ ਨੂੰ ਜਦੋਂ ਪੁੱਛਿਆ ਗਿਆ, ਉਹ ਕਹਿੰਦੀ ਵੀ ਮੈਂ ਇਹਦੇ ਲਈ ਸੈਡ ਹੈਗੀ ਆ, ਦੁਖੀ ਆ। ਜੱਜ ਨੂੰ, ਜਿਹੜਾ ਸੀਨੀਅਰ US ਡਿਸਟ੍ਰਿਕਟ ਜੱਜ ਸੀ ਵਿਲੀਅਮ ਸ਼ਵ, ਉਹਨਾਂ ਨੂੰ ਦੱਸਿਆ, ਤੇ ਜੱਜ ਨੇ ਜਦੋਂ ਉਹਨਾਂ ਨੂੰ ਕੁਐਸਚਨ ਪੁੱਛਿਆ ਉਸ ਨੂੰ ਵੀ ਤੂੰ ਸੱਚਮੁੱਚ ਹੀ ਕਿਡਨੈਪ ਹੋਈ ਸੀ, ਤੇ ਉਸਨੇ ਦੱਸਿਆ ਵੀ ਨੋ ਯੂਰ ਆਨਰ, ਵੀ ਮੈਂ ਕਿਡਨੈਪ ਨਹੀਂ ਹੋਈ ਸੀ। ਤੇ ਦੂਸਰਾ ਕੁਐਸਚਨ ਫਿਰ ਜੱਜ ਨੇ ਪੁੱਛਿਆ ਵੀ ਤੁਸੀਂ ਗਵਰਨਮੈਂਟ ਏਜੰਟ ਨੂੰ ਝੂਠ ਬੋਲੇ ਆ, ਤਾਂ ਉਸਨੇ ਕਿਹਾ ਵੀ ਹਾਂ ਮੈਂ ਗਵਰਨਮੈਂਟ ਏਜੰਟ ਨੂੰ ਝੂਠ ਬੋਲੀ ਹੈਗੀ ਆ। ਤੇ ਇਹ ਪਪਾਨੀ ਜਿਹੜੀ ਬੀਬੀ ਆ, ਇਹ ਹੁਣ ਇਸਨੇ ਗਿਲਟੀ ਫੀਲ ਕੀਤਾ ਹੈਗਾ ਆ, ਤੇ ਪ੍ਰੋਸੀਕਿਊਟਰਸ
ਦੀ ਜਿਹੜਾ ਹੁਣ ਐਗਰੀਮੈਂਟ ਹੋਇਆ ਉਸ ਨੂੰ ਜੁਲਾਈ 11 ਨੂੰ ਸਜ਼ਾ ਹੋਊਗੀ। ਸੋ ਐਨੀਵੇਅਰ ਕਹਿੰਦੇ ਵੀ 8 ਤੋਂ 14 ਮਹੀਨੇ ਉਹ ਕਸਟਡੀ 'ਚ ਰਹੀ ਆ ਤੇ 25 ਸਾਲਾਂ ਤੱਕ ਦੀ ਉਹਨੂੰ ਜਿਹੜੀ ਸਜ਼ਾ ਹੋ ਸਕਦੀ ਹੈਗੀ ਆ। $3 ਲੱਖ ਉਹ ਪੇ ਕਰਨ ਲਈ ਐਗਰੀ ਵੀ ਕੀਤੀ, ਜਿਹੜਾ ਉਹਦੇ ਤੇ ਖਰਚਾ ਹੋਇਆ ਜਦੋਂ 3 ਹਫ਼ਤੇ ਫੈਡਰਲ ਏਜੰਟਸ, ਪੁਲਿਸ, ਆਮ ਲੋਕ ਜਿਹੜੇ ਉਸ ਨੂੰ ਲੱਭ ਰਹੇ ਸੀ। ਜੀ ਜੀ ਬਿਲਕੁਲ। ਹਰਜੋਤ ਸਿੰਘ ਜੀ, ਇੱਕ ਕੈਲੀਫੋਰਨੀਆ ਦਾ ਸਨੀਕਰ ਸਟੋਰ ਦਾ ਓਨਰ ਆ, ਉਸ ਨੂੰ ਕਹਿੰਦੇ ਆ ਵੀ ਹੁਣ ਚਾਰਜ ਕੀਤਾ ਜਾ ਰਿਹਾ ਇੱਕ ਮਾਲ ਦੀ ਸ਼ੂਟਿੰਗ ਦੇ ਮਾਮਲੇ ਦੇ ਵਿੱਚ। ਮਾਰਕਲ ਕਾਕਰੈਲ 20 ਸਾਲਾਂ ਦਾ ਸੀਗਾ। ਉਸ ਦੀ ਦੁਕਾਨ ਦੇ ਉੱਤੇ ਕੁਝ ਸ਼ਾਪਲਿਫਟਰਸ ਆਏ ਸੀਗੇ। ਇਹ ਗੋਲੀ ਉਹਨਾਂ ਦੇ ਉੱਤੇ ਚਲਾਉਣਾ ਚਾਹੁੰਦਾ ਸੀਗਾ, ਪਰ ਇੱਕ 9 ਸਾਲ ਦੀ ਬੱਚੀ ਦੇ ਗੋਲੀ ਜਿਹੜੀ ਉਹ ਲੱਗ ਗਈ। ਹੁਣ ਕਹਿੰਦੇ ਆ ਵੀ ਇਸ ਦੇ ਉੱਤੇ ਜਿਹੜਾ ਜੀ ਵੀ ਕਹਿੰਦੇ ਆ ਵੀ ਫਾਇਰ ਆਰਮ, ਅਸੌਲਟ ਵਿਦ ਫਾਇਰ ਆਰਮ, ਯੂਜ਼ ਆਫ ਫਾਇਰ ਆਰਮ, ਡਿਸਚਾਰਜ ਆਫ ਫਾਇਰ ਆਰਮ ਐਂਡ ਗ੍ਰੋਸ ਨੈਗਲੀਜੈਂਸ, ਇੱਦਾਂ ਦੇ ਜਿਹੜੇ ਚਾਰਜਿਸ ਆ ਉਹ ਲਗਾ ਦਿੱਤੇ ਗਏ ਆ। ਸੈਨ ਬਰਨਾਰਡੀਨੋ ਕਾਊਂਟੀ ਡਿਸਟ੍ਰਿਕਟ ਅਟਰਨੀ ਨੇ ਇਹ ਦੱਸਿਆ ਆ। 12 ਅਪ੍ਰੈਲ ਨੂੰ ਵਿਕਟਰ ਵੈਲੀ ਮਾਲ, ਵਿਕਟਰਵਿਲ ਦੇ ਵਿੱਚ LA ਤੋਂ ਇਹ 80 ਮੀਲ ਦੂਰ ਆ, ਉੱਥੇ ਇਹ ਗੋਲੀ ਦੀ ਘਟਨਾ ਵਾਪਰੀ ਸੀਗੀ। ਇਹ ਕੋ ਓਨਰ ਸੀਗਾ ਸੋਲ ਅਡਿਕਟਸ, ਇੱਕ ਸ਼ੂ ਸਟੋਰ ਆ, ਉਸ ਦੇ ਵਿੱਚ ਜਦ ਕਹਿੰਦੇ ਵੀ 2 ਸ਼ਾਪਲਿਫਟਰਸ ਇਸ ਦੀ ਦੁਕਾਨ 'ਚ ਆਏ ਸੀਗੇ, ਇਹ ਇਹਨਾਂ ਦਾ ਪਿੱਛਾ ਕਰ ਰਿਹਾ ਸੀਗਾ। ਇਹਨੇ ਮਲਟੀਪਲ ਸ਼ਾਟਸ ਚਲਾਏ, ਜਿਹੜੇ ਉਹਨਾਂ ਦੇ ਤਾਂ ਨਹੀਂ ਲੱਗੇ। ਇੱਕ 9 ਸਾਲ ਦੀ ਬੱਚੀ ਜਿਸ ਦਾ ਨਾਮ ਐਵਾ ਦੱਸਿਆ ਜਾਂਦਾ ਆ, ਉਸ ਤੇ ਲੱਗ ਗਏ ਸੀਗੇ। ਹਾਲ ਦੀ ਘੜੀ ਵੀ ਇਸ ਨੂੰ ਕਲਾਰਕ ਕਾਊਂਟੀ ਜੇਲ੍ਹ ਦੇ ਵਿੱਚ $1 ਮਿਲੀਅਨ ਦੀ ਬੇਲ ਦੇ ਉੱਤੇ ਰੱਖਿਆ ਗਿਆ ਆ। ਜੀ, ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ। ਜੀ ਬਿਲਕੁਲ ਹਰਜੋਤ ਸਿੰਘ ਜੀ, ਸਟਾਕ ਮਾਰਕੀਟ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ, ਅੱਜ ਡਾਓ ਜੋਨ ਦੇ ਵਿੱਚ 40 ਪੁਆਇੰਟ ਦੀ ਗਿਰਾਵਟ ਦਰਜ ਕੀਤੀ ਗਈ, 34,412 ਦੇ ਉੱਤੇ ਬੰਦ ਹੋਇਆ। S&P ਦੇ ਵਿੱਚ 1 ਪੁਆਇੰਟ ਡਿੱਗਾ, 4391 ਤੇ ਬੰਦ ਹੋਇਆ। ਨੈਸਡੈਕ 19 ਪੁਆਇੰਟ ਡਿੱਗ ਕੇ 13,300 ਤੇ 32 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $1978 ਪ੍ਰਤੀ ਆਊਂਸ ਜਿਹੜਾ ਹੋ ਰਿਹਾ, ਤੇ ਕੱਚੇ ਤੇਲ ਦੀ ਕੀਮਤ $108 ਪ੍ਰਤੀ ਬੈਰਲ ਦੇ ਉੱਤੇ ਪਹੁੰਚ ਚੁੱਕੀ ਹੈਗੀ ਆ। 10 ਈਅਰ ਯੀਲਡ 2.85% ਦੇ ਉੱਤੇ ਰਿਹਾ। ਤੇ ਉਧਰ ਕ੍ਰਿਪਟੋ ਕਰੰਸੀਜ਼ ਦੇ ਵਿੱਚ ਬਿਟਕੋਇਨ 40,891 ਦੇ ਉੱਤੇ ਰਿਹਾ। ਜੀ, ਤੇ $1 ਦੀ ਕੀਮਤ ਇੰਡੀਆ ਦੇ 76 ਰੁਪਏ ਤੇ 28 ਪੈਸੇ ਦੇ ਬਰਾਬਰ ਰਹੀ ਆ। $1 ਦੀ ਕੀਮਤ ਕੈਨੇਡਾ ਦੇ $1 ਤੇ 26 ਸੈਂਟ ਦੇ ਬਰਾਬਰ ਰਹੀ ਆ। ਇੱਕ ਵਾਰੀ ਫੇਰ ਜਿੰਨੇ ਵੀ ਸਾਡੇ ਪੰਜਾਬੀ ਜਿਹੜੀ USA ਦੇ ਸਰੋਤੇ ਆ, ਸਾਰਿਆਂ ਨੂੰ ਬੇਨਤੀ ਆ, ਜਿਹੜੇ ਸਟਾਕਟਨ ਨਗਰ ਕੀਰਤਨ, ਸਟਾਕਟਨ ਗੁਰੂ ਘਰ ਨਗਰ ਕੀਰਤਨ 'ਚ ਗਏ ਸੀ, ਉਹ ਵੀ ਜੇ ਕੁਛ ਮਿਸ ਕਰ ਗਏ ਤੇ ਤੁਸੀਂ ਪੰਜਾਬੀ ਰੇਡੀਓ USA ਦੀ ਫੇਸਬੁੱਕ ਤੇ YouTube ਚੈਨਲ ਤੇ ਜਾ ਕੇ ਪੂਰੇ ਦਾ ਪੂਰਾ 4-5 ਘੰਟੇ ਦਾ ਜਿਹੜਾ ਨਗਰ ਕੀਰਤਨ ਦਾ ਪ੍ਰੋਗਰਾਮ ਸੀ, ਵੱਖ-ਵੱਖ ਜਗ੍ਹਾ ਤੋਂ, ਗੁਰਦੁਆਰਾ ਸਾਹਿਬ ਦੇ ਅੰਦਰੋਂ, ਲੰਗਰ ਹਾਲ, ਹੋਰ ਪਰੇਡ ਵਾਲੀ ਜਗ੍ਹਾ ਤੋਂ ਸਾਰਾ ਕਵਰ ਕੀਤਾ ਗਿਆ ਹੈ। ਤੁਸੀਂ ਦੇਖ ਸਕਦੇ ਹੋ। ਜੇ ਉੱਥੇ ਨਹੀਂ ਪਹੁੰਚੇ ਤਾਂ ਵੀ ਤੁਸੀਂ ਦੇਖ ਸਕਦੇ ਹੋ। ਇਸੇ ਤਰ੍ਹਾਂ ਅਮਰੀਕਨ ਜਿਹੜਾ ਨੈਪਟਾ ਵੱਲੋਂ ਟਰੱਕ ਸ਼ੋਅ ਕੀਤਾ ਗਿਆ ਸੀਗਾ, ਉਸ ਦੀ ਵੀ ਬਹੁਤ ਜ਼ਿਆਦਾ ਕਵਰੇਜ 6-7 ਘੰਟੇ ਦੀ ਹੈਗੀ ਆ। ਉਹ ਤੁਸੀਂ ਸਾਰੀ ਦੀ ਸਾਰੀ ਪੰਜਾਬੀ ਰੇਡੀਓ USA ਦੇ ਜਿਹੜੇ ਫੇਸਬੁੱਕ ਤੇ YouTube ਚੈਨਲ ਆ, ਉਹਨਾਂ ਦੇ ਉੱਤੇ ਦੇਖ ਸਕਦੇ ਹੋ। ਜੀ, ਹੁਣ ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਰਾਜਕਰਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ, ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਇਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।